Canada moves to ban display of Khalistan terror group symbols under new law। ਹਾਲਾਂ ਨਾ ਤਾਂ ਬਿੱਲ ਦੇ ਵਿੱਚ ਕੋਈ ਖਾਲਿਸਤਾਨ ਦਾ ਜ਼ਿਕਰ ਹੈ ਨਾ ਸਿੱਖਾਂ ਦਾ ਜ਼ਿਕਰ ਹੈ, ਓਵਰਆਲ ਹੇਟ ਬਿੱਲ ਹੈ। ਪਰ ਜਿਨ੍ਹਾਂ ਦੇ ਪ੍ਰਭਾਵ ਥੱਲੇ ਹੇਟ ਬਿੱਲ ਲਿਆਂਦਾ ਗਿਆ ਉਹਨਾਂ ਨੂੰ ਪਤਾ ਵੀ ਉਹਦੇ 'ਚ ਉਹਨਾਂ ਨੇ ਕੀ ਕੱਢਣਾ ਹੈ। This development comes as India-Canada relations have improved under PM Mark Carney। Indian government ਹਰ ਸਾਲ officially ਇਹ ਕਹਿੰਦੀ ਰਹੀ ਕਿ ਦੇਖੋ ਜੀ ਇਹ ਤਾਂ ਦਹਿਸ਼ਤਗਰਦਾਂ ਨੂੰ ਯੂਲੋਜਾਈਜ਼ ਕਰ ਰਹੇ ਨੇ, ਇਹ ਤਾਂ ਹੇਟ ਫੈਲਾ ਰਹੇ ਨੇ। ਪਰ ਕੈਨੇਡਾ ਦਾ ਇਹ ਹੁੰਦਾ ਸੀ ਕਿ ਬਈ ਚਾਰਟਰ ਆਫ ਰਾਈਟਸ ਦੇ ਥੱਲੇ ਦੇ ਹੈਵ ਏ ਰਾਈਟ, ਉਹਨਾਂ ਦੀ ਸੈਲੀਬ੍ਰੇਸ਼ਨ ਹੈ, ਉਹਨਾਂ ਦੇ ਹੀਰੋ ਨੇ ਜਿਹੜੇ ਵੀ। ਪਰ ਹੁਣ ਇਹ ਜਿਹੜਾ ਹੇਟ ਬਿੱਲ, ਹੇਟ ਐਕਟ ਬਿੱਲ C9 ਹੈ, ਇਹਦੇ ਥੱਲੇ ਕੈਨੇਡੀਅਨ ਅਥਾਰਟੀਜ਼ ਜਿਹੜੀਆਂ ਨੇ ਉਹ ਕਾਰਵਾਈ ਕਰ ਸਕਦੀਆਂ ਨੇ। That would criminalize the public display of flags and symbols of designated Khalistan terrorist organizations if used to promote hatred। ਇਹ ਤਾਂ ਇਤਿਹਾਸ ਹੈ, hatred ਤਾਂ ਨਹੀਂ ਹੈ। ਪਰ ਉਹ ਕਹਿਣਗੇ ਜੀ ਇਹ ਜਿਹੜਾ ਖਾਲਿਸਤਾਨ ਹੈ ਇਹ ਤਾਂ hate ਹੈ ਅਗੇਂਸਟ ਹਿੰਦੂਆਂ ਦੇ, ਪਿੰਡਾਂ ਵਾਲੇ hate ਹੈ ਅਗੇਂਸਟ ਹਿੰਦੂਆਂ ਦੇ। ਉਹਨਾਂ ਦਾ ਮਕਸਦ ਨਗਰ ਕੀਰਤਨਾਂ 'ਚੋਂ ਸਾਡੇ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਗਾਇਬ ਕਰਨਾ। ਜਦੋਂ ਇਹਨਾਂ ਦੇ ਕੌਂਸੂਲੇਟਸ ਆ ਦੂਜੇ ਜਿਹੜੇ ਨੇ ਉਹ ਜਾ ਕੇ ਆਪਣਾ ਝੂਠਾ ਸੌਦਾ ਮੰਦਰਾਂ ਗੁਰਦੁਆਰਿਆਂ ਜਾਂ ਮਸੀਤਾਂ ਦੇ ਵਿੱਚ ਵੇਚਣਾ ਚਾਹਣਗੇ ਕਿ ਪਾਸਪੋਰਟ ਦੇ ਨਾਂ ਥੱਲੇ, ਡਿਪਲੋਮੇਸੀ ਦੇ ਨਾਂ ਥੱਲੇ, ਮਕਸਦ ਉਹਨਾਂ ਦਾ ਇਹ ਹੁੰਦਾ ਹੈ ਕਿ ਬਈ ਉਸ ਬਹਾਨੇ ਨਾਲ ਉਹ ਐਕਸੈਸ ਲੈਣ ਧਾਰਮਿਕ ਥਾਵਾਂ ਤੇ। ਕੈਨੇਡੀਅਨ ਮਾਰਕ ਕਾਰਨੀ ਨੇ ਆਪਣੇ ਸਿਟੀਜ਼ਨ ਦੇ ਡੁੱਲੇ ਖੂਨ ਦਾ ਸੌਦਾ ਕੀਤਾ। ਉਹਨੇ ਈਵਨ ਕੈਨੇਡਾ ਦੇ ਚਾਰਟਰ ਆਫ ਰਾਈਟਸ ਨੂੰ ਵੀ ਜਿਹੜਾ ਉਹ ਵੀ ਉਹਨਾਂ ਦੇ ਹਵਾਲੇ ਕਰਕੇ ਜਿਹੜਾ ਇੰਡੀਅਨ ਇਨਫਲੂਐਂਸ ਨੂੰ ਕਬੂਲ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि व्यूअर्स यूं जापता है कि भारत ने कैनेडा ਦੇ ਸਿੱਖਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਤੇ ਵੀ ਪਾਬੰਦੀ ਲਾਉਣ ਲਈ ਮਾਰਕ ਕਾਰਨੀ ਨੂੰ ਮਨਾ ਲਿਆ ਔਰ ਕੈਨੇਡੀਅਨ ਪਾਰਲੀਮੈਂਟ ਵੱਲੋਂ ਇੱਕ ਐਸਾ ਕਾਨੂੰਨ ਪਾਸ ਕੀਤਾ ਗਿਆ ਹੈ ਕਿ ਜਿਸ ਦੇ ਲਾਗੂ ਹੋਣ ਨਾਲ ਨਗਰ ਕੀਰਤਨਾਂ ਮੌਕੇ ਖਾਲਿਸਤਾਨ ਸੰਘਰਸ਼ ਦੇ ਯੋਧਿਆਂ ਦੀਆਂ ਤਸਵੀਰਾਂ ਤੇ ਚਿੰਨ੍ਹ ਲਾਉਣ ਤੇ ਪਾਬੰਦੀ ਲੱਗ ਸਕਦੀ ਹੈ। ਅਜੇ ਇਸ ਬਿੱਲ ਨੂੰ ਸੈਨੇਟ ਵਿੱਚ ਪੇਸ਼ ਕੀਤਾ ਜਾਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਜਮਹੂਰੀਅਤ ਦੀ, ਅਮਰੀਕਾ ਦੀ ਆਜ਼ਾਦੀ ਦੇ ਵੀ 250 ਸਾਲ ਪੂਰੇ ਹੋ ਜਾਣੇ ਨੇ। ਇਸ ਸੈਲੀਬ੍ਰੇਸ਼ਨ ਚੱਲ ਰਹੀ ਹੈ ਔਰ ਇਹ ਵੀ ਖਬਰ ਹੈ ਕਿ ਜਿਹੜੀ 250 ਸਾਲਾ ਸੈਲੀਬ੍ਰੇਸ਼ਨ ਦੇ ਮੌਕੇ ਖਾਸ ਤੌਰ ਤੇ ਪ੍ਰੈਜ਼ੀਡੈਂਟ ਟਰੰਪ ਦੀ ਤਸਵੀਰ ਵਾਲੇ ਜਿਹੜੇ ਨੋਟ ਨੇ ਉਹ ਛਪਣਗੇ। ਦੂਸਰੇ ਪਾਸੇ ਜਦੋਂ ਅਸੀਂ ਬਿਊਟੀ ਸਿਸਟਮ ਦੀ ਗੱਲ ਕਰਦੇ ਹਾਂ, ਅਮਰੀਕਾ, ਕੈਨੇਡਾ ਜਾਂ ਕਿਸੇ ਹੱਦ ਤੱਕ ਯੂਰਪ ਦੇ ਅੱਡ-ਅੱਡ ਮੁਲਕ ਇਨਕਲੂਡਿੰਗ UK, ਜਿਹੜਾ UK ਇਹ ਦਾਅਵਾ ਉਹਨਾਂ ਦਾ ਮਾਣ ਹਮੇਸ਼ਾ ਰਿਹਾ ਵੀ ਅਸੀਂ ਮੈਗਨਾ ਕਾਰਟਾ ਦਿੱਤਾ ਹੈ 13ਵੀਂ 14ਵੀਂ ਸਦੀ ਦੇ ਵਿੱਚ। ਪਰ ਅਸੀਂ ਅਮਰੀਕਨ ਕੈਨੇਡੀਅਨ ਹਵਾਲੇ ਨਾਲ ਗੱਲ ਕਰਾਂਗੇ ਕਿ ਅਮਰੀਕਾ ਦੇ ਵਿੱਚ ਜਿਹੜੀ ਕਨਸਟੀਟਿਊਸ਼ਨਲੀ ਫਸਟ ਅਮੈਂਡਮੈਂਟ ਰਾਈਟਸ ਨੇ, ਫਸਟ ਅਮੈਂਡਮੈਂਟ ਤੁਹਾਨੂੰ ਇਹ ਹੱਕ ਦਿੰਦੀ ਹੈ ਜਿਹਨੂੰ ਅਸੀਂ ਟਰੂਲੀ ਫਰੀडम ਆਫ ਐਕਸਪ੍ਰੈਸ਼ਨ ਕਹਿੰਦੇ ਹਾਂ। ਔਰ ਉਸ ਫਰੀडम ਆਫ ਐਕਸਪ੍ਰੈਸ਼ਨ ਦੇ ਵਿੱਚ ਤੁਸੀਂ ਕਿਸੇ ਪ੍ਰਤੀ ਕੋਈ ਵੀ ਜਿਹੜਾ ਪਾਰਟ ਹੈ ਆਪਣੇ ਵਿਚਾਰ ਦੇ ਸਕਦੇ ਹੋ। ਔਰ ਇਹ ਠੀਕ ਹੈ ਕਿ ਵੀ ਜੇ ਕਿਸੇ ਬਾਰੇ ਐਸਾ ਕੁਝ ਕਿਹਾ ਜਾਏ ਜਿਹੜਾ ਉਹਦੇ 'ਚ ਨਹੀਂ ਹੈ, ਜਿਹਦੇ ਨਾਲ ਉਹਦਾ ਬਿਜ਼ਨਸ ਸਟੇਟਸ ਘਟੇ, ਉਹਨੂੰ ਕਾਰੋਬਾਰੀ ਲਾਸ ਹੋਏ, ਉਸ ਦਾ ਪਰਸਨਲ ਲਾਸ ਹੋਏ, ਫਾਈਨੈਂਸ਼ੀਅਲ, ਉਹ ਡੀਫੇਮੇਸ਼ਨ ਕੇਸ ਹੁੰਦੇ ਨੇ ਕਿ ਡੀਫੇਮ ਮੈਨੂੰ ਕੀਤਾ ਗਿਆ। ਲੇਕਿਨ ਉਹ ਈਵਨ ਅਮਰੀਕਾ ਦੇ ਵਿੱਚ ਪ੍ਰੂਵ ਕਰਨੇ ਬਹੁਤ ਔਖੇ ਹੁੰਦੇ ਨੇ। ਔਰ ਇਹੀ ਕਾਰਨ ਹੈ ਕਿ ਤੁਸੀਂ ਦੇਖੋਗੇ ਕਿ ਪ੍ਰੈਜ਼ੀਡੈਂਟ ਤੋਂ ਲੈ ਕੇ ਹਰ ਇੱਕ ਦੇ ਮੀਮ ਬਣਾਏ ਜਾਂਦੇ ਨੇ, ਜੋਕ ਕੀਤਾ ਜਾਂਦਾ ਹੈ। ਇਹਨਾਂ ਦੇ ਜਿੰਨੇ ਨਾਈਟ ਸ਼ੋਅ ਵਾਲੇ ਕਮੇਡੀਅਨਸ ਨੇ ਉਹ ਫਨ ਬਣਾਉਂਦੇ ਨੇ ਹਰ ਇੱਕ ਦਾ ਹੀ। ਔਰ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਕਿਉਂਕਿ ਫਸਟ ਅਮੈਂਡਮੈਂਟ ਜਿਹੜੀ ਹੈ ਉਹਨਾਂ ਨੂੰ ਪ੍ਰੋਟੈਕਟ ਕਰਦੀ ਹੈ। ਇਹੀ ਫਰੀडम ਆਫ ਐਕਸਪ੍ਰੈਸ਼ਨ ਹੈ। ਔਰ
ਇਹ ਮੰਨ ਕੇ ਤੁਰਦੇ ਨੇ ਕਿ ਵੀ ਭਾਵੇਂ ਕੋਈ ਘਟੀਆ ਤੋਂ ਘਟੀਆ ਜਿਹੜਾ ਐਕਸਪ੍ਰੈਸ਼ਨ ਵੀ ਦਿੰਦਾ ਹੈ, ਪਰ ਅਲਟੀਮੇਟਲੀ ਜਿਹੜਾ ਬੈਟਰ ਥਾਟ ਹੈ, ਬੈਟਰ ਸਪੀਚ ਹੈ, ਬੈਟਰ ਆਈਡੀਆ ਹੈ, ਉਹ ਪ੍ਰੀਵੇਲ ਕਰੇਗਾ। ਇਸ ਲਈ ਲੈਟ ਹਿਮ ਔਰ ਹਰ ਸੇ ਐਨੀਥਿੰਗ। ਇਹੀ ਕਾਰਨ ਹੈ ਵੀ ਅਮਰੀਕਾ ਦੇ ਵਿੱਚ ਕੋਈ ਬਲੈਸਫੈਮੀ ਲਾਅ ਨਹੀਂ ਹੈ। ਬਹੁਤ ਵਾਰ ਜਦੋਂ ਕਿਤੇ ਬੇਅਦਬੀ ਦੀ ਕੋਈ ਘਟਨਾ ਜੇ ਇੱਥੇ ਹੋਏ ਕਿਸੇ ਵੀ ਧਾਰਮਿਕ ਕਿਤਾਬ ਨਾਲ, ਇੱਥੇ ਤਾਂ ਧਾਰਮਿਕ ਕਿਤਾਬਾਂ ਡੇਟ ਦੇ ਕੇ ਸਾੜਦੇ ਨੇ, ਉਹ ਭਾਵੇਂ ਪਵਿੱਤਰ ਗ੍ਰੰਥ ਹੋਣ ਦੂਜਿਆਂ ਦੇ, ਜੋ ਕ੍ਰਿਸਚੀਅਨਿਟੀ ਜਾਂ ਇਸਲਾਮ ਜਾਂ ਦੂਜੇ ਨਾਲ ਸੰਬੰਧਿਤ ਸਾਊਥ ਦੀਆਂ ਸਟੇਟਾਂ ਦੇ ਵਿੱਚ ਕਿੰਨਾ ਕ੍ਰਾਈਸਿਸ ਰਿਹਾ। ਅੱਛਾ, ਅਮਰੀਕਨ ਝੰਡਾ ਸਾੜਿਆ ਜਾ ਸਕਦਾ, ਉਹ ਕੋਈ ਕ੍ਰਾਈਮ ਨਹੀਂ ਹੈ। ਅਮਰੀਕਾ ਦਾ ਜਿਹੜਾ ਉਹ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ। ਹਾਲਾਂਕਿ ਅਮਰੀਕਾ ਜੇ ਕੋਸ਼ਿਸ਼ ਹੋਈ ਜਦੋਂ ਸੀਨੀਅਰ ਬੁਸ਼ ਪ੍ਰੈਜ਼ੀਡੈਂਟ ਸੀ ਕਿ ਫਲੈਗ ਨੂੰ ਐਜ਼ ਏ ਰਿਸਪੈਕਟੇਬਲ ਔਰ ਦੂਜਾ ਤੀਜਾ ਉਹਦੇ ਸਾੜਨ ਜਾਂ ਦੂਜੇ ਤੇ ਪਾਬੰਦੀ ਲੱਗੇ, ਉਸ ਨੂੰ ਉਹਨਾਂ ਨੇ ਬਿਲਕੁਲ ਜਿਹੜਾ ਉਹ ਨਹੀਂ ਪਾਸ ਹੋਣ ਦਿੱਤਾ। ਉਹਨੂੰ ਕਿਹਾ ਜੀ ਇਹ ਬੇਸਿਕ ਫਸਟ ਅਮੈਂਡਮੈਂਟ ਰਾਈਟ ਹੈ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ, ਹਾਲਾਂਕਿ ਕੈਨੇਡਾ ਦੀ ਉਮਰ ਅਮਰੀਕਾ ਨਾਲੋਂ ਵੱਧੀ ਹੈ ਲਗਭਗ, ਪਰ ਉਹਨਾਂ ਦਾ ਚਾਰਟਰ ਆਫ ਰਾਈਟਸ ਤੁਹਾਨੂੰ ਬਹੁਤ ਹਕੂਕ ਦਿੰਦਾ ਹੈ, ਇਵੇਂ ਹੀ ਫਸਟ ਅਮੈਂਡਮੈਂਟ ਵਾਂਗ। ਹਾਲਾਂਕਿ ਕੈਨੇਡਾ ਦੇ ਵਿੱਚ ਡੀਫੇਮੇਸ਼ਨ ਕੇਸ ਜਿਹੜਾ ਉਹ ਪ੍ਰੂਵ ਕਰਨਾ ਉਹ ਜ਼ਿਆਦਾ ਆਸਾਨ ਹੈ, ਅਮਰੀਕਾ 'ਚ ਨਹੀਂ ਹੁੰਦਾ। ਉੱਥੇ ਫਿਰ ਵੀ ਜੇ ਤੁਹਾਡੇ ਪ੍ਰਿੰਟ 'ਚ ਕੁਛ ਆਇਆ, ਕਿਸੇ ਨੇ ਕੀਤਾ ਔਰ ਤੁਹਾਨੂੰ ਉਹਦਾ ਮੁਆਵਜ਼ਾ ਮਿਲ ਜਾਂਦਾ। ਲੇਕਿਨ ਇਸ ਮਾਮਲੇ ਜੇ ਫਰੀडम ਦੇ ਕਨਸੈਪਟ ਦੀ ਗੱਲ ਕਰਨੀ ਹੋਈ ਤਾਂ ਕੈਨੇਡਾ ਹੀ ਹੈ ਜਿਹਨੇ 1980 ਦੇ ਵਿੱਚ, 1995 ਦੇ ਵਿੱਚ ਕਿਊਬੈਕ ਨੂੰ ਇਹ ਹੱਕ ਦਿੱਤਾ ਕਿ ਵੀ ਉਹ ਰੈਫਰੈਂਡਮ ਕਰਵਾਇਆ ਕਿ ਵੀ ਉਹਨੇ ਕੈਨੇਡਾ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ। ਹੁਣ ਜਿਵੇਂ ਅਸੀਂ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਅਲਬਰਟਾ ਸਟੇਟ ਦੀ ਜਿਹੜੀ ਰੂਲਿੰਗ ਪਾਰਟੀ ਹੈ, ਉਹਦੀ ਬਲੈਸਿੰਗ ਵਾਲਾ ਇੱਕ ਗਰੁੱਪ ਜਿਹੜਾ ਉਹ ਅਲਬਰਟਾ ਦੇ ਵਿੱਚ ਸਿਗਨੇਚਰ ਕੈਂਪੇਨ ਕਰ ਰਿਹਾ, ਜਿਹਦੇ ਵਿੱਚ ਪਤਾ ਨਹੀਂ 1,80,000 ਕੇ ਕਿੰਨੇ ਜੇ ਹੋ ਜਾਣ ਤੇ ਫਿਰ ਉਹ ਰੈਫਰੈਂਡਮ ਦੇ ਉਹ ਕਹਿੰਦੇ ਨੇ ਵੀ ਅਸੀਂ ਅੱਡ ਹੋਣਾ ਕੈਨੇਡਾ ਨਾਲੋਂ, ਅੱਡ ਮੁਲਕ ਬਣਨਾ ਹੈ ਔਰ ਅੱਡ ਸਾਡੀ ਹੋਂਦ ਹੋਣੀ ਹੈ। ਲੇਕਿਨ ਉਹਨੂੰ ਕੈਨੇਡਾ ਅਲਾਉ ਕਰਦਾ। ਸੋ ਜਿਸ ਮੁਲਕ ਦੇ ਵਿੱਚ ਇਸ ਲੈਵਲ ਦੇ ਉੱਤੇ ਚਾਰਟਰ ਆਫ ਰਾਈਟਸ ਦੇ ਥੱਲੇ ਗਾਰੰਟੀਜ਼ ਹੋਣ, ਉਹ ਕਿਵੇਂ ਯੂ ਟਰਨ ਮਾਰ ਰਿਹਾ ਹੈ। ਅਸੀਂ ਇਹ ਦੇਖਿਆ ਕਿ ਵੀ ਕੈਨੇਡੀਅਨ ਸਿਟੀਜ਼ਨ ਦੀ ਡਿਫੈਂਸ ਦੇ ਲਈ ਜਸਟਿਨ ਟਰੂਡੋ ਨੇ ਕੈਨੇਡਾ ਦੇ ਬਿਜ਼ਨਸ ਇੰਟਰਸਟ ਉਸ ਦਾ ਸਭ ਕੁਝ ਦਾਅ 'ਤੇ ਲਾਇਆ। ਜਦੋਂ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਕੋਲਡ ਬਲੱਡਡ ਸਰੀ ਦੇ ਵਿੱਚ, 3 ਮਹੀਨੇ ਬਾਅਦ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਜਸਟਿਨ ਟਰੂਡੋ ਟਰਾਂਸਨੈਸ਼ਨਲ ਡਿਪਰੈਸ਼ਨ ਲਈ ਇੰਡੀਆ ਨੂੰ ਜ਼ਿੰਮੇਵਾਰ ਦੱਸਦੇ ਨੇ। ਉਹਨਾਂ ਦੇ 6 ਜਿਹੜੇ ਡਿਪਲੋਮੈਟ ਨੇ, ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਹੈ, ਉਹਨੂੰ ਪਰਸੋਨਾ ਨਾਨ ਗ੍ਰੈਟਾ ਨਾਟ ਵਾਂਟਡ ਹੀਅਰ ਕਰਕੇ ਬਾਹਰ ਕੱਢਦੇ ਨੇ। ਲੇਕਿਨ ਜਦੋਂ ਦਾ ਇਹ ਮਾਰਚ ਮਹੀਨੇ ਦੇ ਵਿੱਚ ਪਿਛਲੇ ਜਿਹੜਾ ਪੀਰੀਅਡ 'ਚ ਆਉਂਦਾ ਹੈ, ਇਸ ਨੇ ਬਿਲਕੁਲ ਅਪਸਾਈਡ ਡਾਊਨ ਕਰਤਾ ਇਹਨੇ। ਔਰ ਇਹ ਉਹੀ ਪੀਰੀਅਡ ਹੈ ਜਦੋਂ ਇਹਨਾਂ ਦੀਆਂ ਏਜੰਸੀਜ਼ RCMP, CSIS ਇਹ ਕਲੇਮ ਕਰਦੇ ਨੇ ਕਿ ਭਾਈ ਇੰਡੀਆ ਕਿਵੇਂ ਇੰਟਰਫੀਅਰ ਕਰ ਰਿਹਾ ਹੈ ਇੰਟਰਨਲੀ। ਗੈਂਗਸਟਰਸ ਨੂੰ, ਬਿਸ਼ਨੋਈ ਗੈਂਗ ਨੂੰ ਜਿਹੜਾ ਉਹ ਇੱਕ ਟੈਰਰਿਸਟ ਗੈਂਗ ਐਲਾਨਿਆ ਜਾਂਦਾ। ਪਰ ਬੇਸ਼ਰਮ ਇਹ ਮਾਰਕ ਕਾਰਨੀ ਇੰਡੀਆ ਦੇ ਦੌਰੇ 'ਤੇ, ਪਹਿਲਾਂ ਤਾਂ ਉਹਨੂੰ ਸੱਦਦਾ ਮੋਦੀ ਨੂੰ G20 ਵੇਲੇ, ਫਿਰ ਇੰਡੀਆ ਦੇ ਦੌਰੇ 'ਤੇ ਜਾਂਦਾ ਹੈ। $2.5 ਬਿਲੀਅਨ ਦੀ ਯੂਰੇਨੀਅਮ ਡੀਲ ਵੀ ਔਰ ਦੂਜੇ ਤੀਜੇ ਵੀ, ਔਰ ਇਹ ਵੀ ਐਲਾਨ ਕਿ ਨਹੀਂ ਉਹ ਹੁਣ ਜਿਹੜਾ ਹੈ ਕੋਈ ਇੰਟਰਫੀਅਰੈਂਸ ਇੰਡੀਆ ਨਹੀਂ ਕਰ ਰਿਹਾ। ਹੁਣ ਕਰੰਟ ਸਾਡੇ ਕੋਲ ਸਬੂਤ ਨਹੀਂ ਨੇ। ਹੁਣ ਇਹ ਪਾਰਟ ਤਾਂ ਚੱਲ ਹੀ ਰਿਹਾ ਸੀ, ਉਹਦੇ ਥੱਲੇ ਅਸੀਂ ਆਪਣੇ ਵੀ ਜਿਹੜੇ 18-20 ਮਿੱਟੀ ਦੇ ਮਾਧੋ MP ਬਣੇ ਹੋਏ ਨੇ ਉਹਨਾਂ ਨੂੰ ਵੀ ਲਾਹਨਤ ਭੇਜੀ ਸੀ ਔਰ ਕਿਹਾ ਸੀ ਵੀ ਇਹਨਾਂ ਨੂੰ ਅਕਾਊਂਟੇਬਲ ਬਣਾਓ। ਪਰ ਇਹ ਖਬਰ ਮੈਨੂੰ ਹੋਰ ਵੀ ਜ਼ਿਆਦਾ ਖਤਰਨਾਕ ਲੱਗਦੀ ਹੈ। ਹਾਲਾਂਕਿ ਇਹਦੀ ਕੋਈ ਬਹੁਤੀ ਚਰਚਾ ਨਹੀਂ ਸੀ। ਸੀ ਕਿ ਜੀ ਧਾਰਮਿਕ ਸਥਾਨਾਂ 'ਤੇ ਜਾਂ ਦੂਜੇ ਕਿਸੇ ਰਾਹ ਨੂੰ ਰੋਕਣਾ ਜਾਂ ਦੂਜਾ ਜਿਹੜਾ ਉਹਦੇ ਲਈ ਉਹ ਹਿੰਦੂਆਂ ਵੱਲੋਂ ਹੀ ਲੌਬੀ ਕੀਤੀ ਜਾ ਰਹੀ ਸੀ, ਉਹਨਾਂ ਨਾਲ ਦੂਜੇ ਵੀ ਰਲੇ ਹੋਏ ਸੀ। ਲੇਕਿਨ ਇਹ ਜਦੋਂ ਮੈਂ ਅੱਜ ਇਸ ਖਬਰ ਨੂੰ, ਹਾਲਾਂਕਿ ਕੋਈ ਬ੍ਰੌਡਲੀ ਕਿਸੇ ਨੇ ਬਹੁਤਾ ਨਹੀਂ ਪ੍ਰਿੰਟ ਕੀਤਾ ਹੈ, ਇਹ ਟ੍ਰਿਬਿਊਨ ਦੀ ਨਿਊਜ਼ ਹੈ ਔਰ ਫੈਕਟ 'ਤੇ ਬੇਸਡ ਹੈ ਕਿ ਵੀ ਜਿਹੜਾ ਹੇਟ ਐਕਟ ਬਿੱਲ C9 ਹੈ, ਉਸ ਨੂੰ ਜਿਹੜਾ 3rd ਰੀਡਿੰਗ ਉਹਦੀ ਸੀ ਮਾਰਚ 25 ਨੂੰ, ਉਸ ਦੇ ਉੱਤੇ ਵੋਟ ਹੋਈ ਕੈਨੇਡਾ ਦੀ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ, ਔਰ 137 ਵੋਟਾਂ ਦੇ ਫਰਕ ਨਾਲ, ਯਾਨੀ 137 ਨੇ ਬਿੱਲ ਦੇ ਅਗੇਂਸਟ ਵੋਟ ਪਾਈ, 186 ਨੇ ਹੱਕ 'ਚ ਪਾਈ। ਦਾ ਮਤਲਬ ਪਾਸ ਹੋਇਆ 186 ਵੋਟ। ਹਾਲਾਂਕਿ ਕੰਜ਼ਰਵੇਟਿਵ ਪਾਰਟੀ ਔਰ NDP ਨੇ ਵਿਰੋਧ ਕੀਤਾ, ਪਰ ਲਿਬਰਲ ਪਾਰਟੀ ਉਹੀ ਮਾਰਕ ਕਾਰਨੀ ਨੇ ਉਹਨੂੰ ਪੁਸ਼ ਕੀਤਾ ਔਰ ਇਸ ਬਿੱਲ ਨੂੰ ਜਿਹੜਾ ਹੈ ਹੇਟ ਐਕਟ ਬਿੱਲ C9 ਪਾਸ ਹੋਇਆ। ਹਾਲਾਂਕਿ
ਇਹ ਹੁਣ ਸੈਨੇਟ ਦੇ ਵਿੱਚ ਜਾਣਾ ਹੈ ਫਰਦਰ ਰਿਵਿਊ ਦੇ ਲਈ। ਇਸ ਤੋਂ ਪਹਿਲਾਂ ਕਿ ਲਾਅ ਬਣੇ ਫਿਰ ਇਸ ਦੇ ਉੱਤੇ ਜਿਹੜੇ ਨੇ ਉਹ ਦਸਤਖਤ ਹੁੰਦੇ ਨੇ। ਹੁਣ ਤੁਸੀਂ ਮੀਡੀਆ ਦੀ ਇੰਡੀਆ ਦੀ ਰੀਜੋਇਸਿੰਗ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਬਿੱਲ ਦਾ ਮੋਟਿਵ ਹਾਲਾਂ ਇਹ ਨਹੀਂ ਹੈ ਵੀ ਆਟੋਮੈਟਿਕਲੀ ਉਹਦੇ ਥੱਲੇ ਤੁਸੀਂ ਖਾਲਿਸਤਾਨ ਦਾ ਬੈਨਰ ਜਾਂ ਆਪਣੇ ਯੋਧਿਆਂ ਦੀਆਂ ਤਸਵੀਰਾਂ ਨਹੀਂ ਲਾ ਪਰ ਉਹਨੂੰ ਆਧਾਰ ਬਣਾ ਕੇ ਹੀਟ ਫੈਲਾਉਣ ਦੇ ਨਾਂ ਥੱਲੇ ਤੁਹਾਨੂੰ ਰੋਕਿਆ ਜਾ ਸਕਦਾ ਹੈ, ਕੇਸ ਚਲਾਇਆ ਜਾ ਸਕਦਾ ਹੈ। ਔਰ ਇਸੇ ਲਈ ਉਹਨਾਂ ਨੇ ਖਬਰ ਦਾ ਸਿਰਲੇਖ ਜਾਂ ਉਨਵਾਨ ਵੀ ਇਹ ਦਿੱਤਾ, ਕੈਨੇਡਾ ਮੂਵਸ ਟੂ ਬੈਨ display of ਖਾਲਿਸਤਾਨ ਟੈਰਰ ਗਰੁੱਪ ਸਿੰਬਲਸ ਅੰਡਰ ਨਿਊ ਲਾਅ। ਹਾਲਾਂ ਨਾ ਤਾਂ ਬਿੱਲ ਦੇ ਵਿੱਚ ਕੋਈ ਖਾਲਿਸਤਾਨ ਦਾ ਜ਼ਿਕਰ ਹੈ ਨਾ ਸਿੱਖਾਂ ਦਾ ਜ਼ਿਕਰ ਹੈ, ਓਵਰਆਲ ਹੇਟ ਬਿੱਲ ਹੈ। ਪਰ ਜਿਨ੍ਹਾਂ ਦੇ ਪ੍ਰਭਾਵ ਥੱਲੇ ਹੇਟ ਬਿੱਲ ਲਿਆਂਦਾ ਗਿਆ ਉਹਨਾਂ ਨੂੰ ਪਤਾ ਵੀ ਉਹਦੇ 'ਚ ਉਹਨਾਂ ਨੇ ਕੀ ਕੱਢਣਾ ਹੈ। ਕਹਿੰਦੇ ਜੀ ਕੈਨੇਡਾ ਮੂਵਸ ਟੂ ਬੈਨ ਡਿਸਪਲੇ ਆਫ ਖਾਲਿਸਤਾਨ ਟੈਰਰ ਗਰੁੱਪ ਸਿੰਬਲਸ ਅੰਡਰ ਨਿਊ ਲਾਅ। This developments comes as India-Canada relations have improved under PM Mark Carney। ਮਤਲਬ ਮਾਰਕ ਕਾਰਨੀ ਤੋਂ ਇਹਨਾਂ ਨੇ ਨੈਕਸਟ ਕੰਮ, ਕਿਉਂਕਿ ਹਰ ਸਾਲ ਜਦੋਂ ਪੈਰੇਡਸ ਹੁੰਦੀਆਂ ਨੇ ਕੈਨੇਡਾ 'ਚ, ਵਿਸਾਖੀ ਨਗਰ ਕੀਰਤਨ ਜਿਹੜਾ ਸਾਡਾ ਧਾਰਮਿਕ ਲਫ਼ਜ਼ ਹੈ, ਉਹਦੇ 'ਚ ਸੰਤ ਪਿੰਡਾਂ ਵਾਲਿਆਂ ਦੀਆਂ, ਜੁਝਾਰੂ ਸਿੰਘਾਂ ਦੀਆਂ, ਕੈਨੇਡਾ 'ਚੋਂ ਸਿੰਘ ਜਿਹੜੇ ਜਾ ਕੇ ਜੂਝ ਕੇ ਜਿਨ੍ਹਾਂ ਨੇ ਸ਼ਹੀਦੀ ਪਾਈ ਉਹਨਾਂ ਦੀਆਂ ਤਸਵੀਰਾਂ ਹੁੰਦੀਆਂ ਨੇ। ਔਰ ਇੰਡੀਆ ਹਮੇਸ਼ਾ ਬੇਅੰਤ ਸਿੰਘ ਸਤਵੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ, ਜਿੰਦਾ ਸੁੱਖਾ ਫਲੋਟ ਹੁੰਦੇ ਨੇ। ਇੰਡੀਅਨ ਗਵਰਨਮੈਂਟ ਹਰ ਸਾਲ ਆਫੀਸ਼ੀਅਲੀ ਇਹ ਕਹਿੰਦੀ ਰਹੀ ਕਿ ਦੇਖੋ ਜੀ ਇਹ ਤਾਂ ਦਹਿਸ਼ਤਗਰਦਾਂ ਨੂੰ ਯੂਲੋਜਾਈਜ਼ ਕਰ ਰਹੇ ਨੇ, ਇਹ ਤਾਂ ਹੇਟ ਫੈਲਾ ਰਹੇ ਨੇ। ਪਰ ਕੈਨੇਡਾ ਦਾ ਇਹ ਹੁੰਦਾ ਸੀ ਕਿ ਬਈ ਚਾਰਟਰ ਆਫ ਰਾਈਟਸ ਦੇ ਥੱਲੇ ਦੇ ਹੈਵ ਏ ਰਾਈਟ, ਉਹਨਾਂ ਦੀ ਸੈਲੀਬ੍ਰੇਸ਼ਨ ਹੈ, ਉਹਨਾਂ ਦੇ ਹੀਰੋ ਨੇ ਜਿਹੜੇ ਵੀ। ਪਰ ਹੁਣ ਇਹ ਜਿਹੜਾ ਹੇਟ ਬਿੱਲ, ਹੇਟ ਐਕਟ ਬਿੱਲ C9 ਹੈ, ਇਹਦੇ ਥੱਲੇ ਕੈਨੇਡੀਅਨ ਅਥਾਰਟੀਜ਼ ਜਿਹੜੀਆਂ ਨੇ ਉਹ ਕਾਰਵਾਈ ਕਰ ਸਕਦੀਆਂ ਨੇ। ਔਰ ਇਹ ਹਾਊਸ ਆਫ ਕਾਮਨਸ ਨੇ ਇਸ ਜਿਹੜੇ ਲਾਅ ਨੂੰ ਪਾਸ ਕੀਤਾ ਹੈ, that would criminalize the public display of flags and symbols of designated Khalistan terrorist organizations if used to promote hatred। ਇਹ ਤਾਂ ਇਤਿਹਾਸ ਹੈ, ਹੇਟਰੇਡ ਤਾਂ ਨਹੀਂ ਹੈ। ਪਰ ਉਹ ਕਹਿਣਗੇ ਜੀ ਇਹ ਜਿਹੜਾ ਖਾਲਿਸਤਾਨ ਹੈ ਇਹ ਤਾਂ ਹੇਟ ਹੈ ਅਗੇਂਸਟ ਹਿੰਦੂਆਂ ਦੇ, ਪਿੰਡਾਂ ਵਾਲੇ ਹੇਟ ਹੈ ਅਗੇਂਸਟ ਹਿੰਦੂਆਂ ਦੇ। ਤੁਹਾਨੂੰ ਕੋਰਟਾਂ 'ਚ ਲਿਜਾਣਗੇ, ਲੋਕਲ ਅਥਾਰਟੀਜ਼ ਤੁਹਾਨੂੰ ਪਰਮਿਟ ਨਹੀਂ ਦੇਣਗੀਆਂ ਕਿ ਜੀ ਨਹੀਂ ਜੇ ਤੁਸੀਂ ਇਹ ਜਿਹੜੀਆਂ ਨੇ ਫਿਗਰਸ ਡਿਸਪਲੇ ਕਰਨੀਆਂ ਨੇ ਤੇ ਇਹ ਤੁਹਾਨੂੰ ਅਲਾਉਡ ਨਹੀਂ ਹੈ। ਫਿਰ ਇਹ ਜਿਹੜੀ ਹੈ ਉਹਨਾਂ ਨੇ ਇਹਦਾ ਬਿੱਲ ਇੰਟਰੋਡਿਊਸਿਸ ਅ ਨਿਊ ਆਫੈਂਸ ਅੰਡਰ ਦਾ ਕ੍ਰਿਮੀਨਲ ਕੋਡ for the willful promotion of hatred against any identifiable group, though the public display of symbols linked to terrorist entities listed in Canada। ਹੁਣ ਉਹਦੇ 'ਚ ਆਲਰੇਡੀ ਬੱਬਰ ਖਾਲਸਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਿਨ੍ਹਾਂ ਨੂੰ ਬੈਨ ਕੀਤਾ ਹੋਇਆ ਔਰ ਉਹਨਾਂ ਦਾ ਕੋਈ ਰੋਲ ਵੀ ਨਹੀਂ ਹੈ। ਔਰ ਲੇਕਿਨ ਜਦੋਂ ਤੁਸੀਂ ਲਿੰਕ ਹੀ ਕਰਨਾ ਹੈ ਜਿਹੜੇ ਸਿੰਘ ਜਾ ਕੇ ਕੈਨੇਡਾ 'ਚੋਂ ਸ਼ਹੀਦ ਹੋਏ, ਹਰਜਿੰਦਰ ਸਿੰਘ ਪਾੜਾ ਹੈ ਜਾਂ ਮਿਸਟਰ ਖੈਰ ਹੈ ਜਾਂ ਮਹਿੰਦਰ ਸਿੰਘ ਔਰ ਦੂਸਰੇ ਨੇ, ਉਹ ਜੇ ISYF ਦੇ ਮੈਂਬਰ ਸੀ ਜਦੋਂ ਉਹਨਾਂ ਨੇ ਸ਼ਹੀਦੀ, ਉਦੋਂ ਬੈਨ ਨਹੀਂ ਸੀ। ਉਹਨਾਂ ਨੇ ਕਹਿਣਾ ਜੀ ਹੁਣ ਤੁਸੀਂ ਉਹਨਾਂ ਦੀ ਫੋਟੋ ਪਲੇ ਕਰ ਰਹੇ ਹੋ, ਇਹ ਤਾਂ ਬੈਂਡ ਆਰਗੇਨਾਈਜੇਸ਼ਨ ਹੈ ਔਰ ਤੁਸੀਂ ਹੇਟ ਫੈਲਾ ਰਹੇ ਹੋ। ਫਿਰ ਉਹਨਾਂ ਨੇ ਕਿਹਾ ਕਿ ਵੀ ਬਿੱਲ ਆਲਸੋ ਕ੍ਰੀਏਟ ਸਟਰੋਂਗਰ ਪੈਨਲਟੀਜ਼ ਫॉर ਹੇਟ ਮੋਟੀਵੇਟਡ ਕ੍ਰਾਈਮਸ ਐਂਡ ਕ੍ਰੀਏਟਸ ਨਿਊ ਆਫੈਂਸਿਸ ਫॉर ਇੰਟੀਮੀਡੇਟਿੰਗ ਔਰ obstructing people seeking access to places of worship, schools or other religious and cultural sites। ਹੁਣ ਇਹਦੀ ਬੈਕਗਰਾਉਂਡ ਕੀ ਹੈ? ਇੰਡੀਅਨ ਕੌਂਸੂਲੇਟ ਨੇ ਟੋਰਾਂਟੋ ਦੇ ਵਿੱਚ ਮੰਦਰ ਦੇ ਵਿੱਚ ਰੱਖਿਆ ਕਿ ਜੀ ਉੱਥੇ ਜਿਨ੍ਹਾਂ ਦੇ ਜਿਨ੍ਹਾਂ ਦੇ ਪਾਸਪੋਰਟ ਬਣਨੇ ਨੇ ਜਾਂ ਦੂਜੇ ਤੀਜੇ ਹੈ, ਜ਼ਾਹਰ ਹੈ ਸਿੱਖਾਂ ਨੇ ਪ੍ਰੋਟੈਸਟ ਕੀਤਾ। ਪ੍ਰੋਟੈਸਟ ਕੋ ਮੰਦਰ ਦੇ ਖਿਲਾਫ ਤਾਂ ਨਹੀਂ ਸੀ, ਪ੍ਰੋਟੈਸਟ ਸੀ ਉਹਦੇ ਬੰਦੇ ਦੇ ਖਿਲਾਫ ਕਿ ਬਈ ਇਹ ਕਿਲਿੰਗ ਗੈਂਗ ਹੈ, ਬਿਲਕੁਲ ਟਕਰਾਅ ਹੋਇਆ। ਹੁਣ ਇਸ ਐਕਟ ਤੋਂ ਬਾਅਦ ਉਹ ਕਹਿਣਗੇ ਜੀ ਦੇਖੋ ਮੰਦਰ ਹੈ, ਮੰਦਰ ਦੇ ਬਾਹਰ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਤੁਸੀਂ ਹੇਟ ਫੈਲਾ ਰਹੇ ਹੋ ਤੁਸੀਂ, ਔਰ ਇਹ ਜਿਹੜਾ ਹੈ ਇਹ ਕ੍ਰਿਮੀਨਲ ਐਕਟ ਤੁਹਾਡਾ, ਇਹ ਸਾਰੇ ਦਾ ਮਕਸਦ ਹੈ। ਫਿਰ ਕੈਨੇਡੀਅਨ ਮੀਡੀਆ ਨੇ ਰਿਪੋਰਟ ਕੀਤਾ, CBC ਨੇ ਵੀ, ਕਿ ਲੈਜਿਸਲੇਸ਼ਨ ਟਾਰਗੇਟਸ ਦਾ ਪਬਲਿਕ ਗਲੋਰੀਫਿਕੇਸ਼ਨ ਆਫ ਟੈਰਰਿਜ਼ਮ ਥਰੂ ਸਿੰਬਲਸ ਵਾਈਲ ਪ੍ਰੋਟੈਕਟਿੰਗ ਕਮਿਊਨਿਟੀਜ਼ ਫਰੋਮ ਹੇਟ ਇਨਸੀਡੈਂਟਸ ਐਂਡ ਬਲੌਕੇਡਸ ਐਟ ਰਿਲੀਜੀਅਸ। ਉਹੀ ਉਹਨਾਂ ਦਾ ਮਕਸਦ ਨਗਰ ਕੀਰਤਨਾਂ 'ਚੋਂ ਸਾਡੇ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਗਾਇਬ ਕਰਨਾ। ਜਦੋਂ ਇਹਨਾਂ ਦੇ ਕੌਂਸੂਲੇਟਸ ਜਾਂ ਦੂਜੇ ਜਿਹੜੇ ਨੇ ਉਹ ਜਾ ਕੇ ਆਪਣਾ ਝੂਠਾ ਸੌਦਾ ਮੰਦਰਾਂ, ਗੁਰਦੁਆਰਿਆਂ ਜਾਂ ਮਸੀਤਾਂ ਦੇ ਵਿੱਚ ਵੇਚਣਾ ਚਾਹਣਗੇ ਕਿ ਪਾਸਪੋਰਟ ਦੇ ਨਾਂ ਥੱਲੇ, ਡਿਪਲੋਮੇਸੀ ਦੇ ਨਾਂ ਥੱਲੇ, ਵੀਜ਼ਾ ਇਸ਼ੂ ਕਰਨ ਦੇ ਨਾਂ ਥੱਲੇ,
ਜਾਂ ਸਾਬਕਾ ਫੌਜੀਆਂ ਦੀਆਂ ਪੈਨਸ਼ਨਾਂ ਪੁਨਸ਼ਨਾਂ ਜਿਹੜੀਆਂ ਪਤਾ ਨਹੀਂ ਰਿਨਿਊ ਕਰਾਉਣਾ ਪੈਂਦਾ ਹੈ, ਉਹ ਵੀ ਉੱਥੇ ਕਹਿ ਦਿੰਦੇ ਨੇ ਜੀ ਇੱਥੇ ਆ ਜਾਓ। ਮਕਸਦ ਉਹਨਾਂ ਦਾ ਇਹ ਹੁੰਦਾ ਹੈ ਕਿ ਬਈ ਉਸ ਬਹਾਨੇ ਨਾਲ ਉਹ ਐਕਸੈਸ ਲੈਣ ਧਾਰਮਿਕ ਥਾਵਾਂ ਤੇ। ਸੋ ਇਹ ਬੜਾ ਖਤਰਨਾਕ ਮੂਵ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਜੇ ਇਹਨਾਂ ਨੇ ਪਾਸ ਤਾਂ ਜੇ ਹਾਊਸ ਨੇ ਕਰ ਦਿੱਤਾ, ਸੈਨੇਟ ਨੇ ਵੀ ਕਰ ਦੇਣਾ, ਲਾਅ ਵੀ ਬਣ ਜਾਣਾ, ਪਰ ਇਸ ਨੂੰ ਕਿਉਂਕਿ ਜਿਵੇਂ ਕੰਜ਼ਰਵੇਟਿਵ ਪਾਰਟੀ ਜਾਂ NDP ਅਲਟੀਮੇਟਲੀ ਇਹਨੂੰ ਚੈਲੰਜ ਕੀਤਾ ਜਾਣਾ ਚਾਹੀਦਾ ਅੰਡਰ ਚਾਰਟਰ ਆਫ ਰਾਈਟਸ। ਔਰ ਇਹ ਲੇਕਿਨ ਇਸ ਸਟੇਜ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਰਤ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ। ਨਾ ਸਿਰਫ ਉਹਨਾਂ ਨੇ ਕੈਨੇਡੀਅਨ ਮਾਰਕ ਕਾਰਨੀ ਨੇ ਆਪਣੇ ਸਿਟੀਜ਼ਨ ਦੇ ਡੁੱਲੇ ਖੂਨ ਦਾ ਸੌਦਾ ਕੀਤਾ ਹੈ, ਉਹਨੇ ਈਵਨ ਕੈਨੇਡਾ ਦੇ ਚਾਰਟਰ ਆਫ ਰਾਈਟਸ ਨੂੰ ਵੀ ਜਿਹੜਾ ਹੈ ਉਹ ਵੀ ਉਹਨਾਂ ਦੇ ਹਵਾਲੇ ਕਰਕੇ ਜਿਹੜਾ ਇੰਡੀਅਨ ਇਨਫਲੂਐਂਸ ਨੂੰ ਕਬੂਲਿਆ। ਜੀ ਰਾਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਥਲੈਂਡ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।